ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ UAPA ਐਕਟ ਹੈ ਇਸ ਬਾਬਤ ਇਸ ਤਹਿਤ ਜਿਹੜਾ ਪੰਜਾਬ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਕੇਸ ਰਜਿਸਟਰ ਹੋਏ ਨੇ ਤੇ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਹੈ, ਇਸ ਸਾਰੇ ਇਸ਼ੂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਰੀਸੈਂਟ ਡਿਵੈਲਪਮੈਂਟਸ ਇਸ ਵਕਤ ਕਾਫੀ ਇਹ ਮਾਹੌਲ ਭਖਿਆ ਹੋਇਆ। ਆਪੋਜੀਸ਼ਨ ਦੇ ਲੀਡਰ ਰਹੇ ਸੁਖਪਾਲ ਸਿੰਘ ਖਹਿਰਾ ਵੱਲੋਂ ਅਕਾਲ ਤਖਤ ਸਾਹਿਬ ਤੱਕ ਪਹੁੰਚ ਕਰਕੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਹੈ। ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਨਾਲ ਲੈ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਕਿ ਉਹ ਜਿਹੜੀ ਹੈ ਇਹਨਾਂ ਸਿੱਖਾਂ ਦੀ, ਸਿੱਖ ਨੌਜਵਾਨਾਂ ਦੀ ਕੇਸਾਂ ਦੀ ਪੈਰਵੀ ਕਰਨ ਤੇ ਇਹੀ ਹਦਾਇਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਗਈ ਹੈ। ਤੇ ਨਾਲ ਹੀ ਨਾਲ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਸਰਬੱਤ ਖਾਲਸਾ ਦੇ ਨਾਲ ਰਿਲੇਟਡ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਮਾਰਚ ਹੈ ਉਹ ਕੱਢਿਆ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੱਕ, ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਇੱਕ ਜਿਹੜਾ ਮੰਗ ਪੱਤਰ ਹੈ, ਮੈਮੋਰੈਂਡਮ ਇਸ ਹਵਾਲੇ ਦੇ ਨਾਲ ਦੇਣ ਦੀ ਜਿਹੜੀ ਗੱਲ ਹੈ ਉਹ ਰੀਸੈਂਟ ਅੱਜ ਦੀ ਖਬਰ ਹੈ। ਸੋ ਜਦੋਂ ਅਸੀਂ ਓਵਰਆਲ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜਾ ਇਹ ਮਾਹੌਲ ਬਣਿਆ ਹੋਇਆ, ਸਿਆਸਤ ਗਰਮਾਈ ਹੋਈ ਹੈ ਤੇ ਵੱਡਾ ਸਵਾਲ ਜਿਹੜਾ ਹੈ ਉਹ UAPA ਐਕਟ
ਸਰਕਾਰ ਦੀ ਜਿਹੜੀ ਨੀਤੀ ਪ੍ਰੋਵੀਜ਼ਨ ਲੈਂਦੀ ਹੈ। ਸੋ ਜਿੰਨੇ ਵੀ ਬਲੈਕ ਲਾਜ਼ ਹੁੰਦੇ ਨੇ, ਬੀਇੰਗ ਲਾਇਰ, ਜੋ ਅਸੀਂ ਫੀਲ ਕਰਦੇ ਹਾਂ ਕਿ ਮਤਲਬ ਕਿ ਜਿਹੜੀ ਜੁਡੀਸ਼ਰੀ ਹੈ, ਜਦੋਂ ਬੰਦੇ ਨੂੰ ਨਜਾਇਜ਼ ਫਸਾਇਆ ਜਾਂਦਾ ਹੈ ਤੇ ਬੰਦਿਆਂ ਦਾ ਇੱਕ ਹੀ ਮਤਲਬ ਜਿਹੜਾ ਆਸਤੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਕਿ ਮਤਲਬ ਅਦਾਲਤ ਸਾਨੂੰ ਇਨਸਾਫ ਦਊਗੀ ਜੀ। ਪਰ ਜਿਹੜੇ ਬਲੈਕ ਲਾਜ਼ ਨੇ, ਇਹ ਕਿਉਂਕਿ ਜੱਜਸ ਨੂੰ ਵੀ ਸਮਝ ਹੁੰਦੀ ਹੈ, ਜੱਜਸ ਜਿਹੜੇ ਨੇ ਸਰਕਾਰ ਦੀ ਮਸ਼ੀਨਰੀ ਹੈਗੇ ਨੇ, ਜਿਹੜੇ ਬੰਦੇ ਤੇ ਵੀ ਕਿਸੇ ਬੰਦੇ ਤੇ ਬਲੈਕ ਲਾਜ਼ ਦੇ ਹੇਠ ਪਰਚਾ ਦਰਜ ਹੋ ਜਾਂਦਾ ਹੈ, ਚਾਹੇ ਉਹ ਟਾਟਾ ਸੀ, ਚਾਹੇ ਉਹ ਪੋਟਾ ਸੀ, ਚਾਹੇ ਉਹ UAP ਐਕਟ ਹੈਗਾ, ਇਹ ਜੱਜਸ ਨੂੰ ਪਤਾ ਲੱਗ ਜਾਂਦਾ ਵੀ ਸਰਕਾਰ ਇਹਨਾਂ ਬੰਦਿਆਂ ਦੇ ਖਿਲਾਫ ਹੈਗੀ ਹੈ, ਇਹ ਪੋਲੀਟੀਕਲ ਕੇਸਿਸ ਹੈਗੇ ਨੇ। ਮੈਂ ਤਾਂ ਮਤਲਬ ਇਹ ਜਿਹੜੇ ਬਲੈਕ ਲਾਜ਼ ਦੇ ਹੇਠ ਪਰਚੇ ਦਰਜ ਹੁੰਦੇ ਨੇ, ਇਹ UAP ਐਕਟ ਦੇ ਵਿੱਚ ਦਰਜ ਹੁੰਦੇ ਨੇ। ਮੈਂ ਤੇ ਕੋਰਟ ਨੂੰ ਬੜਾ ਕਲੀਅਰਲੀ ਕਹਿੰਦਾ ਹੈ ਕਿ ਇਹ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਨੇ ਜੀ। ਜਿਹਦੇ ਤੇ UAP ਲੱਗ ਗਿਆ, ਸਮਝ ਲਓ ਕਿ ਪੋਲੀਟੀਕਲ ਪ੍ਰਿਜ਼ਨਰ ਹੈਗਾ, ਇਹ ਕ੍ਰਿਮੀਨਲ ਨਹੀਂ ਹੈਗਾ। ਸੋ ਇਹ ਜੱਜਸ ਨੂੰ ਜਿਹੜੀਆਂ ਨੇ ਮਤਲਬ ਪਿੱਛੋਂ ਜਿਹੜੀਆਂ ਨੇ ਐਡਮਿਨਿਸਟ੍ਰੇਟਿਵ ਸਾਈਟਸ ਤੋਂ ਔਰਲ ਡਾਇਰੈਕਸ਼ਨਸ ਆ ਜਾਂਦੀਆਂ ਨੇ ਕਿ ਇਹਨਾਂ ਕੇਸਾਂ ਦੇ ਵਿੱਚ ਤੁਸੀਂ ਭਾਈ ਜ਼ਮਾਨਤਾਂ ਨਹੀਂ ਕਰਨੀ। ਸੋ ਫਰਕ ਕੀ ਹੈਗਾ ਕਿ ਹੁਣ UAP ਦੇ ਵਿੱਚ ਪੰਜਾਬ ਦੇ ਵਿੱਚ ਬੜੀ ਵੱਡੀ ਪੱਧਰ ਤੇ ਮਿਸਯੂਜ਼ ਹੋ ਰਿਹਾ ਹੈ ਕਿ UAP ਐਕਟ ਦੇ ਵਿੱਚ ਹੁੰਦਾ ਕੀ ਹੈ, ਸਪੋਜ਼ ਕਰੋ ਕਿ ਯੂਪੀ ਦੇ ਕਿਸੇ ਭਈਏ ਤੇ ਕੋਈ ਅਸਲਾ ਫੜਿਆ ਜਾਂਦਾ, ਕੋਈ ਉਹਦੇ ਕੋਲ 5-10 ਪਿਸਤੌਲ ਫੜੇ ਜਾਂਦੇ ਨੇ, ਕੋਈ ਉਹਦੇ ਕੋਲ AK-47 ਫੜੀ ਜਾਂਦੀ ਹੈ ਜੀ, ਉਹਤੇ ਆਰਮਸ ਐਕਟ ਦਾ ਪਰਚਾ ਦਰਜ ਹੁੰਦਾ ਹੈ, ਜਿਹਦੀ ਜ਼ਮਾਨਤ 2-4-6 ਮਹੀਨੇ ਦੇ ਵਿੱਚ ਆਰਡੀਨਰੀ ਢੰਗ ਨਾਲ ਰੂਟੀਨ 'ਚ ਹੋ ਜਾਂਦੀ ਹੈ। ਜਦੋਂ ਬੰਦੇ ਕੋਲ ਦੇਸੀ ਕੱਟੇ ਦੇ ਨਾਲ ਉਸਤੇ ਇੱਕ UAP ਐਕਟ ਐਡ ਕਰ ਦਿੱਤਾ ਜਾਂਦਾ ਹੈ, ਉਹਦੇ ਵਿੱਚ ਪ੍ਰੋਵੀਜ਼ਨ ਹੋ ਜਾਂਦੀ ਹੈ ਕਿ 6 ਮਹੀਨੇ ਤੋਂ ਪਹਿਲੇ ਇਸ ਕੇਸ ਦੇ ਵਿੱਚ ਚਲਾਨ ਹੀ ਪੇਸ਼ ਨਹੀਂ ਹੁੰਦਾ। 6 ਮਹੀਨੇ ਤੋਂ ਬਾਅਦ ਫਿਰ ਕੀ ਹੁੰਦਾ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਜੱਜਸ ਨੂੰ ਇੰਸਟਰਕਸ਼ਨ ਹੁੰਦੀ ਹੈ ਵੀ 3-3 4-4 ਸਾਲ ਜ਼ਮਾਨਤਾਂ ਨਹੀਂ ਕਰ ਜੀ। ਅਦਾਲਤਾਂ ਨੂੰ ਵੀ ਸਮਝ ਹੈ ਵੀ ਜਿਹੜੀ ਹਕੂਮਤ ਹੈਗੀ ਹੈ, ਜਿਹੜੀ ਸਰਕਾਰ ਹੈ, ਇਹਨਾਂ ਬੰਦਿਆਂ ਨੂੰ ਰਗੜਨਾ ਚਾਹੁੰਦੀ ਹੈ। ਸੋ ਉਹ ਸਰਕਾਰ ਦੀ ਪਾਲਿਸੀ ਨੂੰ ਕੋਰਟਸ ਵੀ ਅਪਲਾਈ ਕਰਦੀਆਂ ਨੇ, ਉਸੇ ਹੀ ਥਿਊਰੀ ਤੇ ਕੋਰਟਸ ਦੀ ਵਰਕਿੰਗ ਵੀ ਉਵੇਂ ਚੱਲਦੀ। ਸੋ ਜਿਹੜੀ ਕਨਵਿਕਸ਼ਨ ਰੇਟ ਹੈਗਾ UAP ਦੇ ਵਿੱਚ ਆਲ ਓਵਰ ਇੰਡੀਆ ਬਹੁਤ ਘੱਟ ਹੈਗਾ। ਜਿੰਨੇ ਵੀ ਬਲੈਕ ਲਾਜ਼ ਨੇ, ਇਕੱਲਾ UAP ਨਹੀਂ, ਆਲ ਲਾਜ਼ ਦੇ ਵਿੱਚ ਮੋਰ ਦੈਨ 95% ਜਿਹੜੇ ਲੋਕ ਨੇ ਬਰੀ ਹੁੰਦੇ ਨੇ ਅਲਟੀਮੇਟਲੀ। 5-5 ਸਾਲ 2 ਸਾਲ 10 ਸਾਲ ਜੇਲ੍ਹਾਂ ਕੱਟ ਕੇ ਜੀ ਟ੍ਰਾਇਲ ਦੇ ਵਿੱਚ ਲੋਕ ਬਰੀ ਹੋ ਜਾਂਦੇ। ਇੱਥੇ ਮੈਂ ਇਹ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ, ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਵੀ ਜ਼ਿਆਦਾ ਜਿਹੜੇ ਲੋਕ ਨੇ ਉਹ ਕਨਵਿਕਸ਼ਨ ਰੇਟ ਬਹੁਤ ਘੱਟ ਹੈ, ਬਰੀ ਹੋ ਜਾਂਦੇ ਨੇ, ਇਹਦਾ ਕੀ ਕਾਰਨ ਹੈ? ਕਿ ਸਾਰੇ ਹੀ ਜਿਹੜਾ ਕੇਸ ਹੁੰਦਾ, ਜਿਹੜਾ ਬਣਾਇਆ ਜਾਂਦਾ ਕਿਸੇ ਦੇ ਵੀ ਖਿਲਾਫ, ਜੋ ਵੀ ਉਹਦੇ 'ਚ ਕੇਸ ਦੇ ਵਿੱਚ ਲਿਖਿਆ ਜਾਂਦਾ, ਉਹ ਫਰਜ਼ੀ ਹੁੰਦਾ ਜਾਂ ਸਬੂਤ ਨਹੀਂ ਮਿਲਦੇ, ਜਾਂ ਕੀ ਕਾਰਨ ਬਣਦਾ ਹੈ ਕਿ ਲੋਕ ਬਰੀ ਹੋ ਜਾਂਦੇ ਨੇ? ਸੋ ਅਸੀਂ ਸਮਝ ਸਕੀਏ ਵੀ ਜਿਹੜਾ ਮਿਸਯੂਜ਼ ਹੈ ਉਹ ਕਿਵੇਂ ਕੀਤਾ ਜਾ ਰਿਹਾ। ਮਿਸਯੂਜ਼ ਤੇ ਦੇਖੋ ਨਾ ਜੀ, ਤੁਸੀਂ ਬੰਦੇ ਨੂੰ ਫੜ ਲੈਂਦੇ ਹੋ, ਮਤਲਬ ਹਥਿਆਰਾਂ ਦੀ ਤਾਂ ਬਹੁਤ ਹੀ ਦੂਰ ਦੀ ਗੱਲ ਹੈ। ਹੁਣ ਕਈ ਰੀਸੈਂਟ ਕੇਸਿਸ ਪੰਜਾਬ ਦੇ ਵਿੱਚ ਹੋਏ ਨੇ ਕਿ ਲੋਕਾਂ ਕੋਲ ਲਿਟਰੇਚਰ ਮਿਲ ਗਿਆ। ਸਪੋਜ਼ ਕਰੋ ਕਿਸੇ ਬੰਦੇ ਨੇ ਮਤਲਬ ਪਿੱਛੇ ਜਿਹੇ ਬੰਦਿਆਂ ਨੂੰ ਕਨਵਿਕਟ ਹੋਏ ਨੇ ਨਵੇਂ ਸ਼ਹਿਰ ਦੇ ਵਿੱਚ, ਉਹਨਾਂ ਕੋਲ ਜਿਹੜੇ ਰਜਿਸਟਰਡ ਮੈਗਜ਼ੀਨ ਸੀ, ਕੋਈ ਟਕਸਾਲ ਦਾ ਮੈਗਜ਼ੀਨ ਹੈ, ਕੋਈ ਦੂਸਰੇ ਜਿਹੜੇ ਸਰਕਾਰ ਦੇ ਵੱਲੋਂ ਰਜਿਸਟਰਡ ਹੋ ਕੇ ਮੈਗਜ਼ੀਨ ਚੱਲਦੇ ਨੇ, ਉਹਨਾਂ ਦੀਆਂ ਕਾਪੀਆਂ ਮਿਲ ਗਈਆਂ ਜੀ। ਉਹਨਾਂ ਦੇ ਬੇਸਿਸ ਤੇ ਉਹਨਾਂ ਨੇ ਉਹਨਾਂ ਦੇ ਉੱਪਰ ਜਿਹੜਾ ਸੀ UAP ਐਕਟ ਲਾ ਕੇ ਉਹਨਾਂ ਨੂੰ ਕਨਵਿਕਟ ਕਰ ਦਿੱਤਾ। ਇਵੇਂ ਆ ਮੋਹਾਲੀ ਦੇ ਵਿੱਚ 1-2 ਮੈਟਰਸ ਆਏ ਨੇ ਮੇਰੇ ਕੋਲ, ਜਿਨ੍ਹਾਂ ਦੇ ਵਿੱਚ ਇੱਕੋ ਐਲੀਗੇਸ਼ਨ ਹੈ ਕਿ ਇਹਨਾਂ ਬੰਦਿਆਂ ਕੋਲ ਲਿਟਰੇਚਰ ਹੈਗਾ ਸੀ ਜੀ, ਚਾਹੇ ਇਹ ਫੇਸਬੁੱਕ ਤੇ ਸ਼ੇਅਰ ਕਰਦੇ ਸੀ। ਉਹ ਮਤਲਬ ਇੱਕ ਫਿਲਮਸੀ ਸਟੋਰੀ ਹੁੰਦੀ ਹੈ, ਮਤਲਬ ਕਿ ਜਿਹੜੀ ਪੰਜਾਬ ਪੁਲਿਸ ਹੈ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੇਖਿਆ ਹੈ ਕਿ ਕਈ ਪੁਲਿਸ ਵਾਲੇ ਫੜੇ ਗਏ ਨੇ ਜਿਨ੍ਹਾਂ ਕੋਲੇ AK-47 ਵੀ ਪਈਆਂ ਜੀ। ਮਤਲਬ ਦੇਸੀ ਹਥਿਆਰ ਇਹ ਲੈ ਆਉਂਦੇ ਨੇ, ਜਿਹੜੇ ਗੈਂਗਸਟਰਸ ਕੋ ਫੜਦੇ ਨੇ, ਉਹ ਇੱਕ ਹਥਿਆਰ ਪਾ ਦਿੰਦੇ ਨੇ ਬੰਦੇ ਨੂੰ, ਉਹਦੇ ਵਿੱਚ ਹੀ ਸਟੋਰੀ ਪਲਾਂਟ ਕਰ ਦਿੰਦੇ ਨੇ ਆਪਦੇ ਕੋਲੋਂ ਜੀ ਇਹ ਪਾਕਿਸਤਾਨ ਨਾਲ ਲਿੰਕਡ ਹੈਗਾ ਸੀ, ਪਾਕਿਸਤਾਨ 'ਚ ਬੈਠੇ ਹੋਏ ਜਿਹੜੇ ਮਿਲੀਟੈਂਟ ਗਰੁੱਪ ਨੇ
ਉਹ 3-4 ਗਰੁੱਪਸ ਹੈਗੇ ਨੇ, ਜਿਵੇਂ ਰਣਜੀਤ ਮੀਡੀਆ ਦਾ ਗਰੁੱਪ ਹੈਗਾ ਹੈ, ਫਿਰ ਉਹ ਲੜਕਾ ਹਰਮੀਤ PSG ਦਾ ਗਰੁੱਪ ਸੀ, ਫਿਰ ਕੁਛ ਦਾ ਨਾਮ ਵਧਾਵਾ ਸਿੰਘ ਬੱਬਰ ਉਹਨਾਂ ਨਾਲ ਜੋੜ ਦਿੰਦੇ ਨੇ ਜੀ। ਇਹ ਉਹਨਾਂ ਨਾਲ ਕਨੈਕਟਡ ਸੀ। ਇਹ ਹੁਣ ਫੜੇ ਗਏ ਨੇ, ਇਹਨਾਂ ਕੋਲੇ ਆ ਦੇਸੀ ਪਿਸਤੌਲ ਫੜੇ ਗਏ ਨੇ, ਤੇ ਇਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਸੀ। ਇਹ ਸਾਰਿਆਂ ਵਿੱਚ ਆਲਮੋਸਟ ਸਟੋਰੀ 90% ਇਹੀ ਹੁੰਦੀ ਹੈ। ਸੋ ਸਾਡਾ ਅਸੀਂ ਕੱਲ ਵੀ ਜਿਹੜੀ ਸੀ ਇਸ ਵਿਸ਼ੇ ਤੇ ਜਿਹੜੀਆਂ ਸਾਰੀਆਂ ਪੰਥਕ ਆਰਗੇਨਾਈਜੇਸ਼ਨਸ ਵੱਲੋਂ ਮੋਹਾਲੀ ਦੇ ਵਿੱਚ ਮਾਰਚ ਕੀਤਾ ਗਿਆ ਸੀ ਜੀ। ਉੱਥੇ ਚੀਫ ਮਿਨਿਸਟਰ ਦਾ ਜਿਹੜਾ ਸੀ OSG ਉੱਥੇ ਆਇਆ ਸੀ। ਉੱਥੇ ਵੀ ਅਸੀਂ ਲੋਕਾਂ ਨੂੰ ਬੜਾ ਸਪਸ਼ਟ ਕੀਤਾ ਸੀ ਕਿ ਜਿਹੜਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ, ਉਹਦਾ ਜਿਹੜਾ ਆਰਟੀਕਲ 19 ਹੈ, ਫੰਡਾਮੈਂਟਲ ਰਾਈਟਸ ਦੇ ਹਿੱਟ ਫਾਲ ਕਰਦਾ ਹੈ ਜੀ। ਜਿਹੜਾ ਕਹਿੰਦਾ ਕਿ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈਗਾ, ਹਰ ਬੰਦਾ ਆਪ ਦੇ ਵਿਚਾਰਾਂ ਦੀ ਗੱਲ ਕਰ ਸਕਦਾ। ਬਿਲਕੁਲ। ਉਹਦੀ ਉਹਨੂੰ ਜਿਹੜੀ ਐਕਸਪਲੇਨੇਸ਼ਨ ਹੈਗੀ ਹੈ, ਉਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ, ਉਹ ਪੰਜਾਬ ਦੇ ਹਾਈ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਤੇ ਜਿਹੜੀਆਂ ਇਹ ਇੰਡੀਅਨ ਸਟੇਟ ਦੀਆਂ ਵੱਖ-ਵੱਖ ਹਾਈ ਕੋਰਟਸ ਦੀਆਂ ਕਈ ਜਜਮੈਂਟਸ ਨੇ ਕੀਤੀ ਹੈ। ਉਹਨਾਂ ਦਾ ਕਰਕਸ ਇਹ ਹੈਗਾ ਕਿ ਕੋਈ ਵੀ ਬੰਦਾ ਪੀਸਫੁਲ ਢੰਗ ਨਾਲ ਆਜ਼ਾਦੀ ਦੀ ਗੱਲ ਕਰ ਸਕਦਾ ਹੈ, ਖਾਲਿਸਤਾਨ ਦੀ ਗੱਲ ਕਰ ਸਕਦਾ ਹੈ। ਇਹ ਜਿਹੜਾ ਕੋਈ ਗੁਨਾਹ ਨਹੀਂ ਹੈਗਾ, ਇਹ ਤੁਹਾਡਾ ਜਿਹੜਾ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਫਾਲ ਕਰਦਾ ਹੈ ਜੀ। ਹੁਣ ਜਿਹੜੀਆਂ ਰੀਸੈਂਟ ਇਹ ਕਰ ਰਹੇ ਨੇ ਕਿ ਜਿਹੜੇ ਲੋਕ ਵੀ ਫੇਸਬੁੱਕ ਦੇ ਉੱਪਰ ਆਜ਼ਾਦੀ ਦੀ ਗੱਲ ਕਰਦੇ ਨੇ, ਪੰਜਾਬ ਦੇ ਹੱਕ 'ਚ ਗੱਲ ਕਰਦੇ ਨੇ, ਪਿਛਲੇ 3-4 ਹਫ਼ਤਿਆਂ ਦੇ ਵਿੱਚ ਤਕਰੀਬਨ ਮੈਂ 60-70 ਬੱਚਿਆਂ ਦੇ ਕੇਸ ਫਾਈਟ ਕੀਤੇ ਨੇ ਜੀ, ਜਿਨ੍ਹਾਂ ਨੂੰ ਪੁਲਿਸ ਥਾਣੇ 'ਚ ਫੜ ਲੈਂਦੀ ਹੈ। ਮਤਲਬ ਉਹਨਾਂ ਦਾ ਕਸੂਰ ਇਹ ਨਹੀਂ ਹੈਗਾ ਕਿ ਉਹਨਾਂ ਨੇ ਫੇਸਬੁੱਕ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ। ਇੱਕ ਬੈਂਡ ਆਰਗੇਨਾਈਜੇਸ਼ਨ ਹੈਗੀ ਹੈ ਤੁਹਾਡੀ US ਦੀ, ਕਈਆਂ ਨੇ ਉਹਨਾਂ ਨੂੰ ਵੋਟ ਪੋਲ ਕੀਤਾ ਹੈਗਾ, ਉਹਨਾਂ ਨੂੰ ਤਾਂ ਕਾਲ ਕਰਦੇ ਨੇ ਜੀ। ਸੋ ਮੈਂ ਜਿਹੜਾ ਸੀ ਮੈਂ ਲਾਸਟ ਵੀਕ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਤੇ ਮੈਂ ਇਕੱਠੀ DGP ਪੰਜਾਬ ਨੂੰ ਮਿਲੇ ਸੀ। ਉਹਨਾਂ ਨੇ ਫਿਰ ਸਾਨੂੰ ਡਾਇਰੈਕਟਰ ਬਿਊਰੋ ਇਨਵੈਸਟੀਗੇਸ਼ਨ ਜਿਹੜੇ ਅਰਪਿਤ ਸ਼ੁਕਲਾ ਜੀ ਨੇ ਉਹਨਾਂ ਕੋਲ ਭੇਜਿਆ ਸੀ। ਉਹਨਾਂ ਨਾਲ ਫਿਰ ਅਸੀਂ ਸਾਰਾ ਮੈਟਰ ਡਿਟੇਲ ਚੈੱਕਅਪ ਕੀਤਾ ਸੀ। ਹੁੰਦਾ ਕੀ ਹੈ, ਸਭ ਤੋਂ ਪਹਿਲੇ ਬੰਦੇ ਦੇ ਘਰੇ ਪੁਲਿਸ ਜਾਂਦੀ ਹੈ ਜੀ, ਥਾਣੇ 'ਚ ਸੱਦਿਆ ਜਾਂਦਾ ਹੈ। ਥਾਣੇ ਤੋਂ ਬਾਅਦ ਉਹਨੂੰ CID ਵਾਲੇ ਬੁਲਾ ਲੈਂਦੇ ਨੇ, CID ਤੋਂ ਬਾਅਦ ਉਹਨੂੰ ਇੰਟੈਲੀਜੈਂਸ ਬੁਲਾ ਲੈਂਦੇ ਨੇ। ਕਈ ਕੇਸਿਸ ਦੇ ਵਿੱਚ ਫਿਰ ਜਿਹੜੀ NIA ਵਾਲੇ ਕਾਲ ਕਰ ਲੈਂਦੇ ਨੇ। ਜਿਵੇਂ ਇਹ ਮੁੰਡੇ ਦੀ ਲਵਪ੍ਰੀਤ ਦੀ ਮੌਤ ਹੋਈ ਹੈ, ਇਹਨੂੰ NIA ਨੇ ਕਾਲ ਕੀਤਾ ਸੀ ਜੀ। ਜਦੋਂ ਸਧਾਰਨ ਬੰਦੇ ਨੂੰ ਇੱਕ ਮਹੀਨੇ 'ਚ 10-12 ਵਾਰੀ ਵੱਖ-ਵੱਖ ਪੁਲਿਸ ਦੇ ਵਿੰਗਸ ਦੇ ਵਿੱਚ ਜਾਣਾ ਪੈਂਦਾ ਹੈ, ਉਹ ਘਬਰਾ ਜਾਂਦੇ ਨੇ। ਫਿਰ ਇਹ ਬੰਦਿਆਂ ਨੂੰ ਉੱਥੇ ਕਰਦੇ ਨੇ ਕਿ ਬੰਦਿਆਂ ਦੇ ਪੈਰਾਂ ਦੇ ਨਿਸ਼ਾਨ ਲੈਂਦੇ ਨੇ, ਹੱਥਾਂ ਦੇ ਨਿਸ਼ਾਨ ਲੈਂਦੇ ਨੇ। ਅਸੀਂ ਲਿਖਤੀ ਤੌਰ ਤੇ ਇਹ ਪੰਜਾਬ ਪੁਲਿਸ ਦੇ ਇਹ ਜਿਹੜੇ ਟੌਪ ਹੈਡਸ ਨੇ ਇਹਨਾਂ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੀ ਫੁੱਲ ਬੈਂਚ ਦੀ 13 ਜੱਜਸ ਦੀ ਜਜਮੈਂਟ ਹੈ ਜੀ, ਜਿਹੜੀ ਕਹਿੰਦੀ ਹੈ ਕਿ ਇਹ ਰਾਈਟ ਟੂ ਪ੍ਰਾਈਵੇਸੀ ਦੀ ਬ੍ਰੀਚ ਆਫ ਹੈਗੀ ਹੈ, ਵਾਇਓਲੇਸ਼ਨ ਹੈਗੀ ਹੈ। ਤੁਸੀਂ ਕਿਸੇ ਬੰਦੇ ਦੇ ਜਿਹੜੇ ਹੱਥਾਂ ਦੇ ਨਿਸ਼ਾਨ ਨਹੀਂ ਜਾ ਸਕਦੇ ਕਿਉਂਕਿ ਸਾਨੂੰ ਕੀ ਪਤਾ ਇਹਦਾ ਮਿਸਯੂਜ਼ ਹੋਣਾ ਹੈ। ਜੇ ਤੁਸੀਂ ਲੈਣੇ ਵੀ ਨੇ ਤਾਂ ਤੁਹਾਨੂੰ ਕਾਨੂੰਨੀ ਤੌਰ ਤੇ ਲੈਣੇ ਪੈਣਗੇ, ਉਹਦਾ ਪਰਪਸ ਦੱਸਣਾ ਪਊਗਾ। ਜਦੋਂ ਪਰਪਸ ਪੂਰਾ ਹੋ ਗਿਆ ਤੇ ਤੁਹਾਨੂੰ ਰਿਟਰਨ ਕਰਨੇ ਪੈਣੇ ਕਿ ਤਾਂ ਜੋ ਕਿ ਉਹਦੀ ਮਿਸਯੂਜ਼ ਨਾ ਹੋ ਸਕੇ ਜੀ। ਸੋ ਜਦੋਂ ਇਹ ਥਾਣਿਆਂ ਦੇ ਵਿੱਚ ਬੰਦੇ ਵਿਚਾਰਿਆਂ ਨੂੰ ਕਿਸੇ ਨੂੰ ਰਾਤ ਦੇ 11 ਵਜੇ ਬੁਲਾਉਂਦੇ ਨੇ, ਕਿਸੇ ਨੂੰ 8 ਵਜੇ ਬੁਲਾਉਂਦੇ ਨੇ, ਕਿਸੇ ਨੂੰ ਦੁਪਹਿਰੇ ਬੁਲਾ ਲੈਂਦੇ ਨੇ। ਮਤਲਬ ਜਿਹੜੀ ਸਟੇਟ ਦੀ ਡੀਲ ਕਰਨ ਦਾ ਤਰੀਕਾ ਬਹੁਤ ਗਲਤ ਹੈ। ਹੁਣ ਮੋਹਾਲੀ ਦੇ ਵਿੱਚ ਇੱਕ ASI ਨੇ ਰਾਤ 11 ਵਜੇ ਮੁੰਡੇ ਨੂੰ ਕਹਿ ਰਿਹਾ ਕਿ ਤੂੰ ਇਨਵੈਸਟੀਗੇਸ਼ਨ ਜੁਆਇਨ ਕਰ ਜੀ। ਮੈਂ ਉਸ ASI ਨੂੰ ਫੋਨ ਕਰਦਾ ਕਿ ਇਹ ਬਾਲ ਬੱਚਿਆਂ ਵਾਲਾ ਗਰੀਬ ਮੁੰਡਾ ਹੈਗਾ ਵਾ, ਇਹ ਰਾਤ ਦੇ 11 ਵਜੇ ਤੇਰੇ ਕੋਲ ਇਨਵੈਸਟੀਗੇਸ਼ਨ ਕਿੱਥੇ ਜੁਆਇਨ ਕਰਨਾ ਹੈਗਾ। ਉਹ ਮੈਨੂੰ ਥ੍ਰੈਟ ਕਰ ਰਿਹਾ ਸੀ, ਮੈਂ DTR ਤੁਹਾਡੇ ਖਿਲਾਫ ਦਰਜ ਕਰਕੇ ਮੈਂ ਪਰਚਾ ਦਰਜ ਕਰਨ ਲੱਗੇ। ਇਹਦੀ ਪੋਜੀਸ਼ਨ ਪੁਲਿਸ ਦੀ ਹੈਗੀ ਹੈ। ਮਤਲਬ ਇੱਕ ਛੋਟਾ ਜਿਹਾ ASI
ਜੀ ਜੇ ਤੁਸੀਂ ਕਾਨੂੰਨ ਦੀ ਗੱਲ ਵੀ ਸਮਝਾ ਦਿਓ ਤਾਂ ਕਹਿੰਦੇ ਨੇ ਤੁਹਾਡੇ ਤੇ ਭਾਈ ਪਰਚਾ ਦਰਜ ਹੋ ਜੂਗਾ। ਮਤਲਬ ਇੱਥੇ ਜਿਹੜੀ ਲਾਜ਼ ਦਾ ਲੈਵਲ ਹੈ, ਜਿਹੜਾ ਪੁਲਿਸ ਦਾ ਵਾ, ਉਹ ਇੰਨੀ ਐਟੋਕਰੇਟ ਹੋ ਗਈ ਹੈ ਜੀ। ਸੋ ਬਦਲ ਇਹ ਜਿਹੜੀਆਂ ਨੌਬਤ ਕੀ ਹੁੰਦੀਆਂ ਸੀ, ਫਿਰ ਇਹ ਪੁਲਿਸ ਕੀ ਕਰਦੀ ਹੈ, ਮੈਂ ਤੁਹਾਨੂੰ ਇਹਨਾਂ ਦੀ ਫੰਕਸ਼ਨਿੰਗ ਦੱਸ ਰਿਹਾ ਸੀ। ਐਬਜੈਕਟ ਕੀ ਹੁੰਦਾ ਹੈ, ਬੰਦਿਆਂ ਕੋਲ ਫਿਰ ਮਾਫੀਨਾਮਾ ਲਿਖਵਾਉਂਦੇ ਆ। ਹੈਲੋ ਹਾਂਜੀ ਜਿਵੇਂ ਜੀ ਤੁਹਾਡੀ ਆਵਾਜ਼ ਕੱਟੀ ਗਈ ਜੀ। ਕੁਝ ਬੰਦਿਆਂ ਨੂੰ ਭਾਈ ਸਾਹਿਬ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੁਸੀਂ ਪੁਲਿਸ ਦੇ ਟੌਪ ਬਣ ਜਾਓ, ਮੁਖਬਰ ਬਣ ਜਾਓ, ਕਿ ਸਾਨੂੰ ਤੁਸੀਂ ਪੰਥਕ ਇਨਫੋਰਮੇਸ਼ਨ ਸਪਲਾਈ ਕਰੋ, ਫਿਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਸੋ ਇਸ ਕਿਸਮ ਦਾ ਜਿਹੜਾ ਮਾਹੌਲ ਹੈ ਪੰਜਾਬ ਦੇ ਵਿੱਚ, ਜਿਹੜਾ ਬੜੀ ਵੱਡੀ ਪੱਧਰ ਤੇ ਆ ਪਿਛਲੇ 4 ਹਫ਼ਤਿਆਂ ਤੋਂ ਹੋ ਰਿਹਾ ਹੈ, ਉਹ ਸਾਰੇ ਮੈਟਰਸ ਨੂੰ ਕੱਲ ਜਿਹੜਾ ਇਹ ਮਾਰਚ ਹੋਇਆ ਉਹਦੇ ਵਿੱਚ ਵੀ ਆਪਾਂ ਡਿਸਕਸ ਕੀਤਾ ਹੈ। ਸੋ ਇਹ ਜਿਹੜਾ UAP ਐਕਟ ਹੈਗਾ, ਇਹਦੇ ਖਿਲਾਫ ਜਿਹੜੀ ਹੈ ਹੁਣ ਤਾਂ ਮਤਲਬ ਆਲਮੋਸਟ, ਕਿਉਂਕਿ ਇਹਨਾਂ ਨੇ ਬੜੇ ਲੋਕਾਂ ਨੂੰ ਜਿਹੜੇ ਵਿਚਾਰੇ ਹਿਊਮਨ ਰਾਈਟਸ ਦੀ ਗੱਲ ਕਰਦੇ ਸੀ, ਉਹਨਾਂ ਦੇ ਖਿਲਾਫ ਹੀ ਇਹਨਾਂ ਨੇ ਪਰਚੇ ਦਰਜ ਕਰ ਦਿੱਤੇ ਨੇ ਵਿਦਿਨ ਇੰਡੀਆ ਜੀ। ਸੋ ਹੁਣ ਜਿਵੇਂ UPA ਤੇ ਟਾਟਾ ਦੇ ਖਿਲਾਫ ਜਿਹੜੀ ਵਾਇਸ ਰੇਜ਼ ਹੋਣੀ ਸ਼ੁਰੂ ਹੋ ਗਈ ਸੀ, ਹੁਣ UAP ਦੇ ਖਿਲਾਫ ਵੀ ਲੋਕਾਂ ਨੇ ਉੱਠਣਾ ਸ਼ੁਰੂ ਕਰ ਦਿੱਤਾ ਹੈ ਜੀ। ਬਿਲਕੁਲ। ਸੋ ਹਨਾ, ਇਹ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬ ਦੇ ਵਿੱਚ ਨੌਨ ਸਿੱਖ ਆਰਗੇਨਾਈਜੇਸ਼ਨਸ ਵੀ ਇਸ ਦੇ ਵਿਰੋਧ ਵਿੱਚ ਆ ਗਈਆਂ ਨੇ, ਔਰ ਜਿਹੜਾ ਅਕਾਲ ਤਖਤ ਸਾਹਿਬ ਹੈਗਾ ਹੈ, ਉਹਦੇ ਜਥੇਦਾਰ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ, ਉਹਨਾਂ ਨੇ ਵੀ ਬੜਾ ਚੰਗਾ ਰੋਲ ਪਲੇ ਕਰਨਾ ਸ਼ੁਰੂ ਕਰ ਦਿੱਤਾ। ਸੋ ਜਦੋਂ ਅਸੀਂ ਇਹਨਾਂ ਕੇਸਿਸ ਦੇ ਵਿੱਚ ਆਰਗੇਨਾਈਜ਼ ਹੋਵਾਂਗੇ, ਫਿਰ ਥੋੜਾ ਜਿਹਾ ਜਿਹੜੀ ਪੁਲਿਸ ਹੈ ਉਹਨੂੰ ਲੱਗਦਾ ਹੈ ਕਿ ਇਹ ਜੇ ਕੰਮ ਖਰਾਬ ਹੋਏਗਾ ਜੀ। ਇੱਥੇ ਮੈਂ ਇੱਕ ਹੋਰ ਸਵਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਜਿਹੜਾ ਇਹਦੇ ਵਿੱਚ ਕੇਂਦਰ ਦੀਆਂ ਸੈਂਟਰਲ ਏਜੰਸੀਜ਼ ਦਾ ਰੋਲ ਹੈ ਉਹ ਕੀ ਹੈ? ਜਦੋਂ ਅਸੀਂ NIA ਦੀ ਗੱਲ ਕਰਦੇ ਹਾਂ, ਕੇਸ ਪੰਜਾਬ ਦੇ ਵਿੱਚ ਰਜਿਸਟਰ ਹੁੰਦਾ, ਪੰਜਾਬ ਪੁਲਿਸ ਵੱਲੋਂ ਰਜਿਸਟਰ ਕੀਤਾ ਜਾਂਦਾ, ਫਿਰ NIA ਕਿਵੇਂ ਇਨਵੋਲਵ ਹੁੰਦੀ ਹੈ ਤੇ NIA ਦਾ ਇਹਦੇ ਵਿੱਚ ਕੀ ਰੋਲ ਹੁੰਦਾ, ਤੇ ਜਦੋਂ UAPA ਲੱਗਦਾ ਉਹ ਸਾਰੇ ਪਾਰਟ ਨੂੰ ਫਿਰ ਅੱਗੇ ਤੋਰਿਆ ਕਿਵੇਂ ਜਾਂਦਾ? ਦੇਖੋ, ਜਿਹੜਾ ਸਰਕਾਰ ਨੇ ਇੱਕ ਸਪੈਸ਼ਲ ਐਕਟ ਬਣਾਇਆ, ਉਹਨੂੰ ਕਹਿੰਦੇ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਕਟ। ਇੱਕ ਸਪੈਸ਼ਲ ਏਜੰਸੀ ਕਾਂਗਰਸ ਤੇ ਗਵਰਨਮੈਂਟ ਚ ਬਣੀ ਸੀ ਜੀ। ਇਹ ਜਿਹੜੀਆਂ ਟੈਰਰਿਜ਼ਮ ਨਾਲ ਰਿਲੇਟਡ ਕੇਸਸ ਨੇ ਹਨਾ, ਉਹਨਾਂ ਦੀ ਸਪੈਸ਼ਲ ਏਜੰਸੀ ਇਹਨਾਂ ਨੇ ਆਪਦੇ ਆਪ ਵਿੱਚ ਤਿਆਰ ਕੀਤੀ ਹੈ। ਇਹ ਜਦੋਂ ਕਾਂਗਰਸ ਦੇ ਵੇਲੇ ਤਿਆਰ ਹੋਈ ਸੀ, ਇਸ ਏਜੰਸੀ ਨੇ ਸਭ ਤੋਂ ਪਹਿਲੀ ਵਾਰੀ ਇਹ ਮਤਲਬ ਲਿਆਂਦਾ ਸੀ, ਟ੍ਰੇਸ ਆਊਟ ਕੀਤਾ ਸੀ ਕਿ RSS ਦੀਆਂ ਕੁਝ ਜਿਹੜੀਆਂ ਆਊਟਫਿਟਸ ਹੈਗੀਆਂ ਨੇ, ਸਿਸਟਰ ਕੰਸਰਨ ਆਰਗੇਨਾਈਜੇਸ਼ਨਸ ਦੇ ਕੁਝ ਉਹਦੇ ਜਿਹੜੇ ਆਈਡੀਓਲੋਜੀ ਨੂੰ ਫੋਲੋ ਕਰਦੇ ਲੋਕ ਹੈ, ਉਹ ਵਿਦ ਇਨ ਇੰਡੀਆ ਜਿਹੜਾ ਵਾ ਟੈਰਰਿਸਟ ਐਕਟੀਵਿਟੀਜ਼ ਲਈ ਮੁਸਲਮਾਨਾਂ ਨੂੰ ਜਿਹੜਾ ਵਾ ਮਾਰ ਰਹੇ ਨੇ ਜੀ। ਉਸ ਮਾਲੇਗਾਂਵ ਬਲਾਸਟ ਜਿਹੜਾ ਕੀਤਾ ਸੀ RSS ਵਾਲਿਆਂ ਨੇ, ਫਿਰ ਸਮਝੌਤਾ ਐਕਸਪ੍ਰੈਸ ਵਿੱਚ ਕੀਤਾ ਸੀ, ਜਿਹੜਾ ਅਜਮੇਰ ਸ਼ਰੀਫ ਚ ਕੀਤਾ ਸੀ, ਉਹ ਸਾਰੇ ਕੇਸ ਇਹਨਾਂ ਨੇ NIA ਨੂੰ ਦੇ ਕੇ ਤੇ ਟ੍ਰੇਸ ਆਊਟ ਕਰਾਏ ਜੀ। ਇਹ ਜਿਹੜੀ NIA ਏਜੰਸੀ ਜਦੋਂ ਮਤਲਬ ਫਿਰ ਗਵਰਨਮੈਂਟ ਚੇਂਜ ਹੋਈ ਹੈ, ਮੋਦੀ ਆਇਆ, ਉਸ ਏਜੰਸੀ ਨੇ ਜਿਵੇਂ CBI PM ਆਫਿਸ ਦੇ ਕਹਿਣ ਤੇ ਆਪਰੇਟ ਹੁੰਦੀ ਹੈ, ਇਵੇਂ ਇਹਨਾਂ ਨੇ ਉਹ ਸਾਰੇ ਬੰਦੇ ਸਮਝੌਤਾ ਐਕਸਪ੍ਰੈਸ ਜਿਹਦੇ ਵਿੱਚ 67 ਬੰਦੇ ਕਤਲ ਹੋਏ ਨੇ ਟ੍ਰੇਨ ਵਿੱਚ ਜੀ, ਜਿਹੜੇ ਪਾਕਿਸਤਾਨ ਦੇ ਵਿਚਾਰੇ ਸਧਾਰਨ ਲੋਕ ਸੀ, ਜਿਹੜੇ ਇੱਥੇ ਆਪ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਮੇਲੇ ਕਰਨ ਆਏ ਸੀ, ਉਹ ਸਾਰੇ ਦੇ ਸਾਰੇ ਕੇਸਾਂ ਦੇ ਵਿੱਚ ਹੀ ਇਹਨਾਂ ਨੇ RSS ਦੇ ਬੰਦਿਆਂ ਨੂੰ ਬਰੀ ਕਰ ਦਿੱਤੇ। ਸੋ ਜਿਹੜੀ ਇੰਟੀਗ੍ਰਿਟੀ ਹੈਗੀ ਹੈ, ਜਿਹੜੇ ਕ੍ਰੈਡੈਂਸ਼ੀਅਲਸ ਨੇ, ਉਹ ਲੋਕਾਂ ਦੇ ਵਿੱਚ NIA ਦੇ ਕਲੀਅਰ ਹੋ ਗਏ ਕਿ ਜਿਹੜੀ NIA ਵੀ ਇਹ ਫ੍ਰੀ ਐਂਡ ਫੇਅਰ ਏਜੰਸੀ ਨਹੀਂ ਹੈਗੀ ਜੀ। ਹੁਣ ਇਹਦਾ ਜਿਹੜਾ ਐਕਟ ਹੈਗਾ, ਇਹਦੇ ਵਿੱਚ ਇਵੇਂ ਹੁੰਦਾ ਹੈ ਕਿ ਜਿਹੜਾ ਡਾਇਰੈਕਟਰ NIA ਹੈਗਾ, ਉਹ ਆਪਣੇ ਆਪ ਵੀ ਕੋਈ ਵੀ ਕੇਸ ਨੂੰ ਪਿਕਅਪ ਕਰ ਸਕਦਾ ਹੈ। ਸੈਕਿੰਡ ਵਨ, ਜਿਹੜੀਆਂ ਸਟੇਟਾਂ ਹੈਗੀਆਂ ਨੇ, ਜਿਵੇਂ ਹੁਣ ਇੱਕ ਡਰੋਨ ਮੈਟਰ ਅਸੀਂ ਕੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ, ਉਹ ਜਿਹੜੀ ਸੀ ਪੰਜਾਬ ਸਰਕਾਰ ਨੇ ਉਹ ਮੈਟਰ ਜਿਹੜਾ ਵਾ ਸਿੱਧਾ NIA ਨੂੰ ਰੈਫਰ ਕਰ ਦਿੱਤਾ।
ਅੱਜਕੱਲ ਜਿਹੜੇ ਡਰੱਗਸ ਦੇ ਕੇਸ ਨੇ, ਬਾਰਡਰ ਤੋਂ ਕ੍ਰਾਸ ਜਿਹੜੀ ਸਮਗਲਿੰਗ ਹੈ, ਉਹ ਮੈਟਰਸ ਵੀ NIA ਨੂੰ ਦਿੱਤੇ ਜਾ ਰਹੇ। ਜੀ। ਸੋ NIA ਦਾ ਜਿਹੜਾ ਐਕਟ ਹੈ ਉਹ ਆਪਦੇ ਆਪ 'ਚ ਡਿਫਰੈਂਟ ਹੈਗਾ। ਮਤਲਬ ਜੇ ਪੰਜਾਬ ਪੁਲਿਸ UAP ਐਕਟ ਨਾਲ FIR ਦਰਜ ਕਰਦੀ ਹੈ, ਉਹ ਜਿਹੜਾ ਕੋਰਟ ਦੇ ਵਿੱਚ ਜਿਹੜਾ ਉਹਦਾ ਸਾਰਾ ਟ੍ਰਾਇਲ ਚੱਲਣਾ, ਉਹ ਰੂਟੀਨ 'ਚ ਜਿਹੜਾ ਸਾਡਾ ਕਾਨੂੰਨ ਹੈ CRPC, ਉਹਦੇ ਤਹਿਤ ਚੱਲਦਾ ਹੈ ਜੀ। ਉਹਦਾ ਕ੍ਰਾਸ ਐਗਜ਼ਾਮੀਨੇਸ਼ਨ, ਉਹਦੀ ਐਵੀਡੈਂਸ ਦੇ ਵਿੱਚ ਜਿਹੜੀ ਸਾਡੇ ਕੋਲ ਬੜੀਆਂ ਵਾਈਡ ਪਾਵਰਸ ਹੈਗੀਆਂ ਨੇ ਡਿਫੈਂਸ ਕੌਂਸਲ ਕੋਲ। ਪਰ ਜਿਹੜਾ NIA ਐਕਟ ਹੈ, ਇਹ ਬਹੁਤ ਸੀਮਤ ਜਿਹਾ ਐਕਟ ਹੈ। ਇਹਦੇ ਵਿੱਚ ਜਦੋਂ ਤੁਸੀਂ ਕ੍ਰਾਸ ਐਗਜ਼ਾਮੀਨੇਸ਼ਨ ਕਰਦੇ ਹੋ, ਉਹਦੇ ਵਿੱਚ ਵੀ ਤੁਹਾਡੇ ਕੋਲ ਬਹੁਤ ਲਿਮਟਿਡ ਪਾਵਰਸ ਰਹਿ ਜਾਂਦੀਆਂ। ਫਿਰ ਇਸ ਐਕਟ ਦੀਆਂ ਇਨ ਇਟਸੈਲਫ ਪ੍ਰੋਵੀਜ਼ਨਸ ਹੈਗੀਆਂ ਕਿ ਇਹ ਜਿਹੜੀ ਬੇਲ ਹੈ ਇੱਕ ਵਾਰੀ ਫਾਈਲ ਹੁੰਦੀ ਹੈ ਉਹ NIA ਕੋਰਟ ਅੱਗੇ ਜੀ, ਹਨਾ। NIA ਕੋਰਟ ਦੇ ਵਿੱਚ ਕੋਈ ਵੀ ਇਸ਼ੂ ਚਾਹੇ ਸਾਡੇ ਹੱਕ 'ਚ ਹੋ ਜਾਏ ਚਾਹੇ ਖਿਲਾਫ ਹੋ ਜਾਏ, ਉਹਦੇ ਵਿੱਚ ਜਿਹੜੀ ਤੁਹਾਡੇ ਕੋਲ ਪ੍ਰੋਵੀਜ਼ਨ ਰਹਿ ਜਾਂਦੀ ਹੈ, ਉਹ ਅਪੀਲ ਹੀ ਰਹਿ ਜਾਂਦੀ ਹੈ ਜੀ। ਫਿਰ ਤੁਹਾਨੂੰ ਹਾਈ ਕੋਰਟ ਦੇ ਵਿੱਚ ਜੇ ਤੁਹਾਡੀ ਜ਼ਮਾਨਤ ਰਿਜੈਕਟ ਹੋ ਜਾਂਦੀ ਹੈ ਵਿਦਿਨ 30 ਡੇਜ਼, ਉਹਦੀ ਵੀ ਲਿਮਿਟੇਸ਼ਨ ਹੈ ਕਿ ਤੁਹਾਨੂੰ 30 ਦਿਨ ਦੇ ਅੰਦਰ ਅੰਦਰ ਅਪੀਲ ਦੇ ਵਿੱਚ ਜਿਹੜੀ ਹੈ ਅਪੈਕਸ ਕੋਰਟ ਵਿੱਚ ਜਾਣਾ ਪਊਗਾ, ਅਦਰਵਾਈਜ਼ ਤੁਹਾਡਾ ਰਾਈਟ ਜਿਹੜਾ ਵੇਵ ਹੋ ਜਾਏਗਾ। ਹਨਾ। ਫਿਰ ਇਹਦੇ ਵਿੱਚ ਆਪਾਂ ਇਵੇਂ ਨਹੀਂ ਹੈਗਾ ਕਿ ਆਪਾਂ ਫ੍ਰੀਲੀ ਆਪਦੀ ਮਰਜ਼ੀ ਨਾਲ ਹਰ ਸਵਾਲ ਨਹੀਂ ਕਰ ਸਕਦੇ। NIA ਕੋਰਟ ਵਿੱਚ ਜਿਹੜਾ ਸਰਕਾਰ ਦਾ ਵਿਟਨੈਸ ਹੈ, ਪ੍ਰੋਸੀਕਿਊਸ਼ਨ ਏਜੰਸੀ ਦੇ ਵਿਟਨੈਸਸ ਹੈਗੇ ਨੇ, ਉਹਦੇ ਵਿੱਚ ਵੀ ਕਈ ਲਿਮਿਟੇਸ਼ਨਸ ਹੈਗੀਆਂ ਨੇ। ਸੋ ਇਹ ਐਕਟ ਨੂੰ ਬਹੁਤ ਸਖਤ ਬਣਾ ਦਿੱਤਾ ਗਿਆ ਕਿ ਜਿਹੜੇ ਕੇਸਾਂ ਦੇ ਵਿੱਚ UAP ਐਕਟ ਲੱਗ ਗਿਆ ਤੇ ਪਲੱਸ ਇਨਵੈਸਟੀਗੇਸ਼ਨ NIA ਨੂੰ ਚਲੇਗੀ ਹੈ, ਉਹਦੇ ਵਿੱਚ ਫਿਰ ਛੋਟੇ ਤੋਂ ਛੋਟੇ ਜਿਹੜੇ ਮੈਟਰਸ ਨੇ ਉਹਨਾਂ ਵਿੱਚ ਵੀ ਕੋਈ ਰਿਲੀਫ ਗ੍ਰਾਂਟ ਨਹੀਂ ਕਰਦੇ। ਸੋ ਮੈਂ ਉਹਨੇ ਇੱਕ NIA ਮੈਟਰ ਦੇ ਵਿੱਚ ਬੇਲ ਨੂੰ ਆਰਗੂ ਕੀਤਾ ਹੈ। ਜਿਹੜਾ ਕੋਰਟਸ ਦਾ ਐਟੀਟਿਊਡ ਹੈਗਾ ਉਹ ਬਹੁਤ ਨੈਗੇਟਿਵ ਹੈਗਾ। ਉਹ ਚੰਗੀ ਤੋਂ ਚੰਗੀ ਚੀਜ਼ ਨੂੰ ਵੀ ਐਪਰੀਸ਼ੀਏਟ ਕਰਕੇ ਨੂੰ ਤਿਆਰ ਨਹੀਂ ਹੈ ਜੀ। ਸੋ ਇਹਦੇ ਵਿੱਚ ਵੀ ਕੱਲ ਡਿਸਕਸ਼ਨ ਸਾਡੀ ਹੋਈ ਸੀ ਮੋਹਾਲੀ ਗੁਰਦੁਆਰਾ ਸਾਹਿਬ ਦੇ ਵਿੱਚ। ਜਦੋਂ ਤੱਕ ਆਪਾਂ ਪੋਲੀਟੀਕਲ ਓਪੀਨੀਅਨ ਖੜਾ ਨਹੀਂ ਕਰਦੇ ਇਹਨਾਂ ਦੇ ਖਿਲਾਫ, ਉਦੋਂ ਤੱਕ ਜਿਹੜੀਆਂ ਨੇ ਅਦਾਲਤਾਂ ਨੇ ਵੀ ਉਹੀ ਕਰਨਾ ਹੈ ਜੋ ਸਰਕਾਰ ਚਾਹੁੰਦੀ ਜੀ। ਸੋ ਜਿਹੜੇ ਉਹ ਹਾਲਾਤ ਆ ਉਹ ਇਸ ਵਕਤ ਥੋੜੇ ਥੋੜੇ ਜਿਹੜੇ ਆ ਪੰਜਾਬ ਦੇ ਵਿੱਚ ਬਣਦੇ ਨਜ਼ਰ ਆ ਰਹੇ ਆ, ਵੀ ਇੱਕ ਓਪੀਨੀਅਨ ਜਾਂ ਨੈਰੇਟਿਵ ਇਹ ਸਾਰੇ ਪਾਰਟ ਦੇ ਖਿਲਾਫ ਬਿਲਡ ਹੋ ਰਿਹਾ ਹੈ। ਮਤਲਬ ਇਹ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਥਾਟ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਸੋਚਣ ਦਾ ਨਜ਼ਰੀਆ ਹੈ ਜੀ, ਕਿ ਜਿਨ੍ਹਾਂ ਦਾ ਪ੍ਰੈਕਟੀਕਲ ਆਬਜੈਕਟ ਜਿਹੜਾ ਵਾ ਸਿੱਖਾਂ ਦੀ ਆਜ਼ਾਦੀ ਹੈਗਾ, ਉਹਨਾਂ ਲੋਕਾਂ ਨੂੰ ਜਿਹੜੀ ਦੋ ਚੀਜ਼ਾਂ ਦੀ ਬਹੁਤ ਘਾਟ ਹੈਗੀ ਹੈ। ਨਾ ਤਾਂ ਉਹਨਾਂ ਨੂੰ ਸੈਡੀਸ਼ਨ ਲਾਅ ਦਾ ਪਤਾ ਹੈਗਾ ਜੀ, ਨਾ ਉਹਨਾਂ ਨੂੰ UAP ਦੇ ਜਿਹੜੇ ਬਲੈਕ ਐਕਟ ਹੈਗਾ, ਜਿਹੜੇ ਬਲੈਕ ਲਾਅਜ਼ ਆ, ਇਹਨਾਂ ਦੀ ਬੇਸਿਕ ਇਨਫੋਰਮੇਸ਼ਨ ਨਹੀਂ ਹੈਗੀ ਬਹੁਤ ਲੋਕਾਂ ਨੂੰ। ਸੋ ਇਹਦੇ ਵਿੱਚ ਮੈਂ ਬੜੀ ਵਾਰੀ ਕਿਹਾ ਕਿ ਰਾਈਟ ਟੂ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੇ ਵਿੱਚ ਬੜੀ ਡੈਲੀਗੇਟ ਲਾਈਨ ਹੈਗੀ ਹੈ। ਇਹਨਾਂ ਲੋਕਾਂ ਦੀਆਂ ਵਰਕਸ਼ਾਪਸ ਲੱਗਣੀਆਂ ਚਾਹੀਦੀਆਂ, ਬੰਦਿਆਂ ਨੂੰ ਐਜੂਕੇਟ ਕਰਨਾ ਚਾਹੀਦਾ, ਕਿਉਂਕਿ ਜਿਹੜੀ ਇਹ ਲੜਾਈ ਲੜ ਰਹੇ ਨੇ ਬਹੁਤ ਵੱਡੀ ਸਟੇਟ ਹੈਗੀ ਹੈ। ਸਟੇਟ ਬਹੁਤ ਪਾਵਰਫੁਲ ਹੈ, ਉਹਦੇ ਕੋਲ ਹਰ ਕਿਸਮ ਦਾ ਹਥਿਆਰ ਹੈਗਾ। ਉਹ ਜ਼ਬਰ ਵੀ ਕਰਦੀ ਹੈ, ਉਹ ਕਾਨੂੰਨ ਵੀ ਬਣਾ ਲੈਂਦੀ ਹੈ। ਸੋ ਉਹਨਾਂ ਨਾਲ ਲੜਨ ਲਈ ਜ਼ਿਆਦਾ ਜ਼ਰੂਰੀ ਹੈ ਕਿ ਆਪਾਂ ਨੂੰ ਐਜੂਕੇਟ ਹੋਣਾ ਚਾਹੀਦਾ, ਸੋ ਡੈਟ ਆਪਾਂ ਸਟੇਟ ਰਿਪਰੈਸ਼ਨ ਤੋਂ ਬਚ ਸਕੀਏ ਜੀ। ਸਾਨੂੰ ਆਪਦੀਆਂ ਲਿਮਿਟਸ ਦਾ ਪਤਾ ਹੋਣਾ ਚਾਹੀਦਾ ਹੈ। ਹੁਣ ਕੀ ਰਿਹਾ ਕਿ ਕੁਝ ਆਰਗੇਨਾਈਜੇਸ਼ਨ ਜਸਟ ਫਾਰ ਦਾ ਸੇਕ ਆਫ ਪਬਲਿਸਿਟੀ ਟੂ ਰੇਜ਼ ਪਬਲਿਕ ਫੰਡਿੰਗ ਇਸ ਕਿਸਮ ਦੇ ਭੜਕੀਲੇ ਨਾਰੇ ਯੂਜ਼ ਕਰ ਰਹੀਆਂ ਨੇ, ਜਿਹਦੇ ਚ ਪੰਜਾਬ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਬਰਬਾਦ ਹੋ ਰਹੇ ਨੇ। ਜਦੋਂ ਕੇਸ ਬਣਦੇ ਨੇ ਜੀ, ਬਾਹਰ ਬੈਠੇ ਲੋਕ ਤਾਂ ਠੱਗੀਆਂ ਮਾਰ ਲੈਂਦੇ ਨੇ, ਪੈਸੇ ਜਿਹੜੀ ਹੈ ਫੰਡ ਰੇਜ਼ਿੰਗ ਕਰ ਲੈਂਦੇ ਨੇ। ਕਈ ਗਰੁੱਪ ਬਣ ਗਏ ਨੇ, ਮਤਲਬ ਪੰਜਾਬ ਦੇ ਵਿੱਚ ਹੁਣ ਇੱਕ ਟ੍ਰੈਂਡ ਬਣ ਗਿਆ ਹੈ। ਕਈ ਲੋਕ ਤੇ ਇਹੋ ਜਿਹੇ ਕੇਸਾਂ ਨੂੰ ਪੈਸੇ ਦੇ ਕੇ ਖਰੀਦ ਲੈਂਦੇ ਨੇ। ਇਹ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਹੈ।
ਮੈਂ ਨੰਬਰ ਆਫ ਕੇਸਿਸ ਕਰ ਰਿਹਾ, ਜਦੋਂ ਬੰਦਾ ਫਸ ਜਾਂਦਾ ਹੈ ਫਿਰ ਉਹਦਾ ਪਤਾ ਕੋਈ ਨਹੀਂ ਪੁੱਛਦਾ ਜੀ। ਬਿਲਕੁਲ। ਇੱਕ ਲਾਸਟ ਈਅਰ ਮਲੇਸ਼ੀਆ ਦੇ ਵਿੱਚੋਂ ਇੱਕ ਕੁਲਬੀਰ ਕੌਰ ਨਾਂ ਦੀ ਵਿਚਾਰੀ ਔਰਤ ਫੜ ਕੇ ਲਿਆਂਦੀ ਸੀ ਜਿਹੜੀ ਪ੍ਰੈਗਨੈਂਟ ਸੀ, ਹਨਾ। ਪਹਿਲੇ ਬੰਦਿਆਂ ਨੇ ਬਾਹਰ ਕਲੇਮ ਕੀਤਾ ਜੀ ਸਾਡੀ ਵਰਕਰ ਹੈਗੀ ਹੈ, ਇਹ ਸਾਡੇ ਲਈ ਕੰਮ ਕਰਦੀ ਹੈਗੀ ਹੈ, ਬੜਾ ਕੁਛ ਉਹਦੇ ਪ੍ਰਤੀ ਬੋਲਿਆ। ਹੁਣ ਅੱਜ ਤਕਰੀਬਨ ਸਾਲ ਹੋ ਗਿਆ, ਉਹਦੇ ਮਗਰ ਫੋਲੋ ਅਪ ਕਰਨ ਕੋਈ ਬੰਦਾ ਨਹੀਂ ਆਇਆ। ਉਹਦੀ ਡਿਲੀਵਰੀ ਜਿਹੜੀ ਹੈ ਉਹ ਵੀ ਕੋਰਟ 'ਚ ਹੋਈ ਹੈ, ਮਤਲਬ ਜੇਲ੍ਹ ਦੇ ਵਿੱਚ ਹੋਈ ਹੈ, ਫੈਬਰਿਕ ਦੇ ਵਿੱਚ। ਹੁਣ ਤੁਸੀਂ ਜਿਹੜੀ UAP ਐਕਟ ਦੀ ਗ੍ਰੈਵਿਟੀ ਦੇਖ ਲਓ, ਮਤਲਬ ਕਿ ਏਡੀ ਵੱਡੀ ਹੈ ਕਿ ਜੱਜ ਨੇ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਫਾਈਲ ਕੀਤੀ ਹੈ, ਥੱਲੇ ਕੀਤੀ ਹੈ ਕਿ ਉਹ ਜਨਾਨੀ ਪ੍ਰੈਗਨੈਂਟ ਹੈ, ਉਹਦੇ 2 ਛੋਟੇ ਬੱਚੇ ਬਾਹਰ ਨੇ, ਕੇਸ ਵੀ ਕੋਈ ਵੱਡਾ ਨਹੀਂ ਹੈਗਾ। ਇਹ ਵੀ ਕੇਸ ਹੈ ਵੀ ਉਹਨੇ 5000 ਰੁਪਇਆ ਬਾਹਰੋਂ ਜਿਹੜਾ ਵਾ ਕਿਸੇ ਦੇ ਅਕਾਊਂਟ 'ਚ ਪਾ ਦਿੱਤਾ, ਉਹਨਾਂ ਬੰਦਿਆਂ ਨੇ ਸ਼ਰਾਬ ਦੇ ਠੇਕੇ ਨੂੰ ਅੱਗ ਲਾ ਦਿੱਤੀ। ਇੰਨਾ ਕੇਸ ਹੈ ਉਹਦੇ ਖਿਲਾਫ। ਪਰ ਜੱਜ ਐਡਾਮੈਂਟ ਹੋ ਗਏ, ਉਹ ਕਹਿੰਦੇ ਜੀ UAP ਐਕਟ ਅਸੀਂ ਜ਼ਮਾਨਤ ਨਹੀਂ ਦੇਣੀ, ਜੋ ਮਰਜ਼ੀ ਹੋ ਜਾਏ। ਅੱਜ ਉਹ 3-4 ਮਹੀਨੇ ਦੇ ਬੱਚੇ ਦੇ ਨਾਲ ਇੱਥੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਕਨਫਾਈਨ ਹੈਗੀ। ਸੋ ਇਹਨਾਂ ਕੇਸਿਸ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਵੀ ਪਤਾ ਨਹੀਂ ਲੱਗਦਾ ਕਿ ਬਾਹਰ ਬੈਠਿਆ ਕੋਈ ਕੌਣ ਫੋਨ ਕਰ ਰਿਹਾ ਹੈ, ਕਿ ਉਸ ਸਟੇਟ ਦੇ ਲੋਕ ਹੀ ਫੋਨ ਕਰ ਰਹੇ ਨੇ। ਬੜੇ ਵੱਡੇ ਪੱਧਰ ਤੇ ਪੰਜਾਬ ਦੇ ਮੁੰਡਿਆਂ ਨੂੰ ਮਿਸਲੀਡ, ਗਰੀਬ ਘਰਾਂ ਦੇ ਮੁੰਡਿਆਂ ਨੂੰ ਮਿਸਲੀਡ ਕਰਨ ਦੀ ਯਤਨ ਕੀਤਾ ਜਾ ਰਿਹਾ ਹੈ। ਉਹ ਜਦੋਂ ਫਸ ਜਾਂਦੇ ਨੇ ਫਿਰ ਜ਼ਿੰਦਗੀ ਦਾ ਜਿਹੜਾ ਤੁਹਾਡਾ ਗੋਲਡਨ ਪੀਰੀਅਡ ਹੈ 5-10 ਸਾਲ ਦਾ, ਉਹ ਜੇਲ੍ਹਾਂ 'ਚ ਨਿਕਲ ਜਾਂਦਾ ਜੀ। ਸੋ ਮੇਰੀ ਐਡਵਾਈਸ ਹੈ ਵੀ ਮੈਂ ਤੇ ਜਿੰਨੇ ਵੀ ਆਪਣੇ ਕੋਲ ਆਉਂਦੇ ਨੇ ਕੇਸਿਸ, ਜਿੰਨੇ ਵੀ ਪੰਜਾਬ ਦੇ ਬਹੁਤ ਵੱਡੀ ਪੱਧਰ ਤੇ ਜਿਹੜੇ ਯੰਗ ਮੁੰਡਿਆਂ ਨਾਲ ਤਾਲਮੇਲ ਹੁੰਦਾ ਹੈ, ਮੈਂ ਹਮੇਸ਼ਾ ਇਹਨਾਂ ਨੂੰ ਕਹਿਣਾ ਵੀ ਯਾਰ 2 ਗੱਲਾਂ ਤੇ ਫੋਲੋ ਕਰਿਆ ਕਰੋ। ਸਭ ਤੋਂ ਪਹਿਲੇ ਤੇ ਆਪ ਦਾ ਐਜੂਕੇਸ਼ਨ ਦਾ ਲੈਵਲ ਉੱਚਾ, ਯੂਨਾਈਟ ਹੋਵੋ ਜੀ। ਛੋਟੀਆਂ ਆਰਗੇਨਾਈਜੇਸ਼ਨਸ ਨੇ ਉਹਨੇ ਬੰਦੇ ਨਹੀਂ ਹੈਗੇ ਜਿੰਨੀਆਂ ਆਰਗੇਨਾਈਜੇਸ਼ਨਸ ਬਣ ਗਈਆਂ ਨੇ। ਇੱਕ ਮੈਂ ਹੁਣ ਬੰਦਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਕੋਈ ਇੱਕ ਆਰਗੇਨਾਈਜੇਸ਼ਨ ਆਈ ਹੈ ਜੋ ਕਹਿੰਦੇ ਨੇ 60-70 ਆਰਗੇਨਾਈਜੇਸ਼ਨ ਦੇ ਸਾਡੇ ਨਾਲ ਨੇ। ਰੀਸੈਂਟਲੀ 2 ਹਫ਼ਤੇ ਪਹਿਲੇ ਬੰਦਾ ਫੜਿਆ ਗਿਆ ਸੀ, ਉਹਨਾਂ ਦਾ 20 ਬੰਦੇ ਬਾਹਰ ਇਕੱਠੇ ਨਹੀਂ ਹੋਏ ਸੀ। ਇਹ ਸਥਿਤੀ ਬਣੀ ਹੋਈ ਹੈ। ਆਰਗੇਨਾਈਜੇਸ਼ਨਾਂ ਖੁੰਭਾਂ ਵਾਂਗੂ ਉੱਗ ਰਹੀਆਂ ਨੇ ਪੰਜਾਬ ਦੇ ਵਿੱਚ। ਸੋ ਇਹਨਾਂ ਤੋਂ ਬਚਣ ਦਾ ਤਰੀਕਾ ਇਹ ਹੈਗਾ ਵੀ ਆਪਾਂ ਲੋਕਾਂ ਨੂੰ ਐਜੂਕੇਟ ਕਰੀਏ ਇਹਦੇ ਬਾਰੇ, ਔਰ ਉਹਨਾਂ ਨੂੰ ਐਗਜ਼ੈਕਟ ਵੀ ਕਲੀਅਰ ਹੋਣਾ ਚਾਹੀਦਾ ਵੀ ਆਪਾਂ ਕਰਨਾ ਕੀ ਹੈਗਾ। ਲੋਕਾਂ ਨੂੰ ਇਨਸਟੀਗੇਟ ਕਰਕੇ ਜਿਹੜਾ ਵਾ ਕੋਈ ਵੀ ਸਾਡਾ ਆਬਜੈਕਟ ਫੁਲਫਿਲ ਨਹੀਂ ਹੋਣਾ। ਇਹ ਬਹੁਤ ਲੰਬੀ ਲੜਾਈ ਹੈਗੀ ਹੈ, ਇੱਥੇ ਬੜੇ ਠਰਮੇ ਨਾਲ ਤਗੜੇ ਹੋ ਕੇ ਤਿਆਰ ਹੋ ਕੇ ਚੱਲਣ ਦੀ ਲੋੜ ਹੈ ਜੀ। ਬਿਲਕੁਲ ਬਿਲਕੁਲ ਸਮਜੀਤ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ। ਸਾਡਾ ਸਮਾਂ ਨਹੀਂ ਇਜਾਜ਼ਤ ਦੇਣ ਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਪਰ ਜਿਵੇਂ ਤੁਸੀਂ ਦੱਸਦੇ ਹੋ ਇਹ ਸਾਰੇ ਪਾਰਟ ਦੀਆਂ ਜਿਹੜੀਆਂ UAPA ਕਿਵੇਂ ਯੂਜ਼ ਕੀਤਾ ਜਾ ਰਿਹਾ ਹੈ ਤੇ ਕਿੰਨਾ ਗੱਲਾਂ ਦਾ ਧਿਆਨ ਸਾਨੂੰ ਜਾਂ ਜਿੱਥੇ ਤੱਕ ਆਵਾਜ਼ ਜਾਂਦੀ ਹੈ TV 84 ਦੇ ਰਾਹੀਂ ਦਰਸ਼ਕਾਂ ਤੱਕ ਸਾਨੂੰ ਕੀ ਇਹਦੇ ਚੋਂ ਸਮਝਣ ਦੀ ਜਾਂ ਇਤਿਆਦ ਰੱਖਣ ਦੀ ਲੋੜ ਹੈ, ਉਸ ਬਾਬਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਸਰਦਾਰ ਸਿਮਰਨਜੀਤ ਸਿੰਘ ਹੋਰਾਂ ਦੇ ਨਾਲ, ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।